ਬੰਦੇ ਨੂੰ ਪਹਿਲੋਂ ਪਹਿਲ ਉਹ ਸਾਰੇ ਗਿਰਜ ਨਹੀਂ ਸਨ ਜਾਪੇ, ਆਪਣੇ ਹਾਰ ਦੇ ਬੰਦੇ ਜਾਪੇ ਸਨ। ਉਹਦੇ ਆਲੇ ਦੁਆਲੇ ਵਸਦੀ ਰੱਬ ਦੀ ਮਖਲੂਕ, ਅਸ਼ਰਫੁਲ ਮਖਲੂਕਾਤ। ਪੰਜਾਬੀ ਨਾਵਲ ਪਖੇਰੂ, ਤੀਜੀ ਕਿਸ਼ਤ। ਇਹ ਗਿਰਜ ਮੇਰੀ ਪਿੱਠ ਵਿੱਚ ਮੂੰਹ ਪਾ ਕੇ ਮੇਰੀਆਂ ਬੂਟੀਆਂ ਖੋ ਖਾਣ ਦੇ। ਉਹਨੇ ਤਖਤੀ ਉੱਤੇ ਸੁੱਟੀ ਤੇ ਅੰਨੇਵਾਹ ਵੱਜਦਾ ਹੋਇਆ ਮੈਦਾਨੋਂ ਬਾਹਰ ਆ ਗਿਆ ਤੇ ਫੇਰ ਐਸ ਉਜਾੜ ਮੈਦਾਨ ਵਿੱਚ ਆ ਗਿਆ। ਨਹੀਂ, ਹਾਲੀ ਨਹੀਂ, ਹਾਲੀ ਤੇ ਉਹਦਾ ਗਿਰਜਾਂ ਨਾਲ ਪਹਿਲਾ ਵਾਹ ਪਿਆ ਸੀ, ਹਾਲੀ ਤੇ ਮੁੱਢ ਵੱਜਿਆ ਸੀ। ਅਜੇ ਤੇ ਅਣਗਿਣਤ ਗਿਰਜਾਂ ਉਹਦੀ ਹਯਾਤੀ ਦੇ ਅਸਮਾਨ ਉੱਤੇ ਆਪਣੇ ਕੋਝੇ ਖੰਭ ਵਿਛਾ ਕੇ ਉਹਨੂੰ ਕਾਲਾ ਸ਼ਾਹ ਕਰਨਾ ਸੀ। ਇਹਨਾਂ ਗਿਰਜਾਂ ਦਾ ਮੁਹਾਂਦਰਾ ਉਹਨਾਂ ਗਿਰਜਾਂ ਹਾਰ ਨਹੀਂ ਸੀ ਜਿਨ੍ਹਾਂ ਆਮੇ ਦੇ ਖੋਤੇ ਦੀਆਂ ਬੂਟੀਆਂ ਲੀਰਾਂ ਕੀਤੀਆਂ, ਪਰ ਇਹਨਾਂ ਬੰਦੇ ਨਾਲ ਸਲੂਕ ਉਹ ਜਿਹੀ ਕੀਤਾ ਜਿਉਂਦਿਆਂ ਜਾਗਦਿਆਂ ਉਹਦਾ ਮਾਸ ਖਾਦਾ, ਰੱਤ ਨਾਲ ਆਪਣੀਆਂ ਦੌੜਾਂ ਤੇ ਪੋਛਾ ਫੇਰਿਆ, ਉਹਦਾ ਲਹੂ ਪੀਤਾ। ਪਰ ਬੰਦੇ ਨੂੰ ਪਹਿਲੋਂ ਪਹਿਲ ਉਹ ਸਾਰੇ ਗਿਰਜ ਨਹੀਂ ਸਨ ਜਾਪੇ, ਆਪਣੇ ਹਾਰ ਦੇ ਬੰਦੇ ਜਾਪੇ ਸਨ। ਉਹਦੇ ਆਲੇ ਦੁਆਲੇ ਵਸਦੀ ਰੱਬ ਦੀ ਮਖਲੂਕ, ਅਸ਼ਰਫੁਲ ਮਖਲੂਕਾਤ। ਉਦੋਂ ਉਹ ਨਿਰੇ ਪੁਰੇ ਯਾਰ ਸਨ, ਰਿਸ਼ਤੇਦਾਰ, ਸਰਕਾਰੀ ਅਫਸਰ, ਸਿਆਸਤਦਾਨ, ਕਾਰੋਬਾਰੀ ਤੇ ਲਿਖਾਰੀ ਸਨ, ਗਿਰਜ ਨਹੀਂ ਸਨ। ਗਿਰਜ ਤੇ ਉਹ ਮਗਰੋਂ ਬਣੇ ਵੇਲਾ ਲੰਘਣ ਨਾਲ। ਨਿਰੋਲ ਖੰਭਾਂ ਵਿੱਚੋਂ ਚੰਡੀ ਹੋਈ 26 ਯਾਰ ਤੇਜ਼ ਚਿੰਝਾਂ ਲਿਸ਼ਕਾਰੇ ਮਾਰਨ ਲੱਗ ਪਈਆਂ। ਪਰ ਉਦੋਂ ਤੀਕ ਵੇਲਾ ਲੰਘ ਗਿਆ ਸੀ ਨਾ, ਕੁਝ ਨਹੀਂ ਸੀ ਹੋ ਸਕਦਾ। ਉਹਨਾਂ ਉਹਨੂੰ ਖੋ ਖਾਦਾ, ਦੇਸ, ਦੋਸਤੀ ਤੇ ਰਿਸ਼ਤੇਦਾਰੀ ਦਿਆਂ ਖੁੰਡਿਆਂ ਟੋਕਿਆਂ ਨਾਲ ਕੋਹ ਛੱਡਿਆ। ਉਹਦਾ ਜੁੱਸਾ ਠੰਡਾ ਹੋਣ ਲੱਗ ਪਿਆ। ਉਹਨੇ ਦਿਲ ਵਿੱਚ ਬਲਦੇ ਸਾਈਂ ਦੇ ਮੱਝ ਨੂੰ ਆਖਿਆ, ਆਪਣੇ ਭਾਂਬੜ ਮੇਰਿਆਂ ਪੈਰਾਂ ਵੱਲ ਘੱਲ, ਪਾਲਾ ਮੇਰੇ ਅੰਦਰ ਨੂੰ ਠਾਰ ਕਰਨ ਲਈ ਫੇਰ ਜ਼ੋਰ ਮਾਰਦਾ ਪਿਆ ਏ। ਸਾਈਂ ਦੇ ਮੱਝ ਨੇ ਹਮੇਸ਼ਾ ਪਾਲੇ ਦਾ ਰਾਹ ਡੱਕ ਲਿਆ ਤੇ ਪੁੱਛਿਆ, ਕਿੰਨਾ ਚਿਰ ਹੋਰ? ਬੰਦੇ ਆਖਿਆ, ਹੁਣ ਬੜੀ ਦੇਰ ਨਹੀਂ, ਬਸ ਕੁਝ ਚਿਰ ਹੋਰ। ਉਹਨੇ ਵਿਰਾਨੇ ਵਿੱਚ ਖਲੋਤੇ ਆਪਣੇ ਬੇਲੀ ਟੁੰਡ ਵੱਲ ਵੇਖਿਆ। ਉਹ ਹਮੇਸ਼ਾ ਸੁੱਕਮ ਸੁੱਕਾ ਬਾਹਾਂ ਖਿਲਾਰ ਕੇ ਚੁੱਪ ਖਲੋਤਾ ਹੋਇਆ ਸੀ। ਇੱਕ ਸਲੀਬਾਰ ਬੰਦਾ ਦਿਲ ਵਿੱਚ ਗੁੜ ਗਿਆ, ਮੈਂ ਉਸ ਜਹਾਨ ਅੰਦਰ ਆਪਣੀ ਸਲੀਬ ਤੇ ਆਪ ਚਾਈ ਫਿਰਿਆ। ਨਿਰੀ ਆਪਣੀ ਨਹੀਂ, ਹੋਰ ਕੁੱਲ ਮਖਲੂਕ ਦੀਆਂ ਸਲੀਬਾਂ ਵੀ ਮੇਰੀ ਕੰਡ ਉੱਤੇ ਲੱਦ ਦਿੱਤੀਆਂ ਗਈਆਂ। ਫੇਰ ਐਸ ਬਿਆਬਾਨ ਵਿੱਚ ਮੈਨੂੰ ਇੱਕ ਹੋਰ ਸਲੀਬ ਦੀ ਕਾਹਦੀ ਲੋੜ ਸੀ? ਇਹ ਟੁੰਡ ਜੇ ਇੱਕ ਬੂਟਾ ਹੁੰਦਾ, ਇਹਦੇ ਨਾਲ ਤੁਮੇ ਲੱਗਦੇ। ਤੁਮਿਆਂ ਵਿੱਚੋਂ ਲੱਖਾਂ ਮਾਈਆਂ ਬੁੱਢੀਆਂ ਫੁੱਟ ਕੇ ਮੇਰੇ ਤੇ ਇਸ ਮੈਦਾਨ ਦੇ ਅਕਲਾਪੇ ਵਿੱਚ ਜਲੀਆਂ ਫਕੀਰਨੀਆਂ ਹਾਰ ਉੱਡਣ ਲੱਗ ਪੈਂਦੀਆਂ। ਪਰ ਮਾਈਆਂ ਬੁੱਢੀਆਂ ਤੇ ਉਹਨਾਂ ਮੈਦਾਨਾਂ ਉੱਤੇ ਆਪਣੇ ਚਿੱਟੇ ਜਾਟੇ ਖਿਲਾਰਦੀਆਂ ਨੇ ਜਿਨ੍ਹਾਂ ਵਿਚਕਾਰ ਆਮੇ ਦੇ ਖੋਤੇ ਹੁੰਦੇ ਨੇ, ਗਿਰਜ ਹੁੰਦੇ ਨੇ। ਨਹੀਂ, ਇਹ ਟੁੰਡ ਅੱਕ ਦਾ ਬੂਟਾ ਨਹੀਂ ਬਣਨਾ ਚਾਹੀਦਾ। ਟੁੰਡ ਹੀ ਚੰਗਾ ਏ, ਸੁੱਕਮ ਸੁੱਕਾ, ਸਲੀਬਾਰ, ਦਿਮਾਗ ਦੀ ਜ਼ਿਮੀ ਵਿੱਚ ਵਗਦਾ ਹੱਲ, ਜਿਹੜਾ ਪਲ ਦੋ ਪਲ ਲਈ ਬਾਹਰ ਆ ਗਿਆ ਸੀ, ਫੇਰ ਨੀਵਾਂ ਹੋਇਆ ਤੇ ਪਿਛਲਿਆਂ ਸਮਿਆਂ ਵਿੱਚ ਖੁੱਭ ਕੇ ਉਹਨਾਂ ਨੂੰ ਫੁੱਲਣ ਲੱਗ ਪਿਆ। ਪਿੰਡ ਤੇ ਦਰਿਆ ਵਿਚਕਾਰ ਬੇਲਾ ਸੀ, ਟਾਹਲੀਆਂ, ਤੂਤ, ਮਲੇ, ਸਫੈਦੇ ਤੇ ਕਰੇਰ, ਸੰਘਣਿਆਂ ਰੁੱਖਾਂ ਹੇਠ ਗਿੱਦੜਾਂ, ਬਿਗਿਆੜਾਂ ਤੇ ਸੂਰਾਂ ਦੀਆਂ ਖੂਹਾਂ ਸਨ। ਉਂਝ ਤੇ ਬਾਬੇ ਜਹਾਨ ਖਾਂ ਇੱਕ ਵਾਰੀ ਸਹੁੰ ਚਾਈ ਸੀ ਭਈ ਉਹਨੇ ਕੁਝ ਵਰੇ ਪਹਿਲੇ ਬੇਲੇ ਵਿੱਚ ਮੱਝਾਂ ਚਾਰਦਿਆਂ ਸ਼ੇਰ ਵੀ ਡਿੱਠਾ ਸੀ, ਪਰ ਬਾਬੇ ਦੀ ਗੱਲ ਦਾ ਕਿਸੇ ਇਤਬਾਰ ਨਾ ਕੀਤਾ, ਕਿਉਂ ਜੇ ਬਾਬੇ ਦੇ ਕੁਝ ਵਰੇ ਖੋਰੇ ਕਿੰਨੇ ਕੁ ਸਨ, 20, 40, 60। ਉਹਦੀ ਬੇਹਿਸਾਬੀ ਉਮਰ ਬਾਰੇ ਕਿਸੇ ਨੂੰ ਪੱਕ ਪਤਾ ਨਹੀਂ ਸੀ। ਉਹ ਸਕੂਲੋਂ ਸਿੱਧਾ ਘਰ ਆਉਂਦਾ ਤੇ ਕੋਠੜੀ ਵਿੱਚ ਬੂਹਾ ਮਾਰ ਕੇ ਚੈੜੇ ਠੀਪਿਆਂ ਦੇ ਖਜ਼ਾਨੇ ਦੀ ਗਿਣਤੀ ਕਰਦਾ, ਦੋਣੀ ਵਿੱਚ ਇੱਕ ਹੋਰ ਪੈਸਾ ਘੇਰਦਾ ਤੇ ਫੇਰ ਰੋਟੀ ਦੀਆਂ 2-4 ਬੁਰਕੀਆਂ ਲੱਸੀ ਨਾਲ ਅੰਦਰ ਲੰਘਾ ਕੇ ਬੇਲੇ ਵੱਲ ਟੁਰ ਪੈਂਦਾ। ਬੇਲਾ ਉਹਦਾ ਬੇਲੀ ਸੀ ਤੇ ਉਹ ਬੇਲੇ ਦਾ ਜਾਣੂ ਸੀ। ਬੇਲੇ ਵਿਚਕਾਰ ਇੱਕ ਚੈੜਾ ਪਾਇਆ ਸੀ ਜਿਹੜਾ ਹਮੇਸ਼ ਧੂੜ ਦੇ ਇੱਕ ਬੱਦਲ ਵਿੱਚ ਡੁੱਬਿਆ ਰਹਿੰਦਾ। ਪਿੰਡ ਦੇ ਲੋਕ ਦਰਿਆ ਦੇ ਦੂਜੇ ਕੰਢੇ ਮੱਝਾਂ ਚਾਰਨ ਜਾਂਦੇ ਤੇ ਇਸ ਕੱਚੇ ਪਹਿ ਵਿੱਚੋਂ ਲੰਘਦੇ। ਰਾਹ ਦੀ ਇਸ ਤਖਤੀ ਉੱਤੇ ਜਾਨਵਰਾਂ ਤੇ ਬੰਦਿਆਂ ਦੇ ਪੈਰਾਂ ਦੇ ਪੁਰਨੇ ਪੈਂਦੇ ਰਹਿੰਦੇ, ਪਰ ਇਹ ਪੁਰਨੇ ਕਦੀ ਪੱਕੇ ਨਾ ਹੁੰਦੇ। ਜੇ ਉਹਨਾਂ ਉੱਤੇ ਸਦਾ ਹੋਰ ਪੈਰ ਪੈਂਦੇ, ਖੁਰ ਖੁੱਬਦੇ ਤੇ ਨਵੇਂ ਨਿਸ਼ਾਨ ਛੱਡ ਜਾਂਦੇ। ਸ਼ਹਿਰ ਤਰੀਖਾਂ ਭੁਗਤਣ ਵਾਲੇ ਵੀ ਐਸੇ ਪਹਿ ਪੈਂਦੇ ਤੇ ਦਰਿਆ ਦੇ ਕੰਢੇ ਅੱਪੜ ਕੇ ਕਰਮਲੀ ਮਲਾਹ ਦੀ ਬੇੜੀ ਵਿੱਚ ਠਿਲ ਕੇ ਪਾਰ ਉਤਰਦੇ। ਉਹ ਵੀ ਐਸੇ ਰਾਹ ਪੈਂਦਾ, ਪਰ ਕੁਝ ਦੁਰਾਡਾ ਜਾ ਕੇ ਟਾਹਲੀਆਂ ਦੇ ਵੱਡੇ ਝੁਰਮਟ ਕੋਲੋਂ ਸੱਜੇ ਪਾਸੇ ਹੋ ਜਾਂਦਾ। ਇੱਧਰ ਕੋਈ ਪੱਕਾ ਪੀਡਾ ਰਾਹ ਨਹੀਂ ਸੀ, ਕੋਈ ਵੀ ਪਾਇਆ ਨਹੀਂ ਸੀ।
ਜ਼ਿਮੀ ਦੀ ਤਖਤੀ ਸਾਫ਼ ਪਈ ਹੋਈ ਸੀ, ਪੂਰਨਿਓਂ ਬਗੈਰ ਬਸ ਕਰੇਰ ਤੇ ਮਲੇ ਸਨ, ਦਬ ਤੇ ਘਾਹ ਬੂਟ, ਜਾਂ ਕਿਧਰੇ ਕਿਧਰੇ ਮੋਏ ਹੋਏ ਪਖੇਰੂ ਕੀੜਿਆਂ ਦੇ ਲੱਖਾਂ ਜੁੱਸਿਆਂ ਵਿੱਚ ਦੱਬੇ ਹੋਏ, ਦੂਰੋਂ ਹੌਲੀ ਹੌਲੀ ਹਲਦੇ ਜਾਪਦੇ ਜਿਵੇਂ ਉੱਡਣ ਦਾ ਚਾਰਾ ਕਰਦੇ ਹੋਣ। ਅੱਸੂ ਕੱਤੇ ਦਿਆਂ ਮਹੀਨਿਆਂ ਵਿੱਚ ਕਰੇਰਾਂ ਉੱਤੇ ਪਿਆਜ਼ੀ ਫੁੱਲ ਖਿੜਦੇ, ਸਾਰੇ ਬੇਲੇ ਵਿੱਚ ਅੰਗਾਰੀਆਂ ਦੇ ਤੰਬੂ ਤਾਣੇ ਜਾਂਦੇ, ਫੁੱਲਾਂ ਤੋਂ ਡੇਲੇ ਬਣਦੇ ਤੇ ਡੇਲਿਆਂ ਦੇ ਪੈਂਜੂ। ਇਹ ਸੂਹੇ ਫਲ ਉਹਨੂੰ ਬੇਰਾਂ ਨਾਲੋਂ ਵੀ ਸਵਾਦੀ ਲੱਗਦੇ। ਅੱਜ ਵੀ ਉਹਨੇ ਆਪਣਾ ਬੋਝਾ ਪੈਂਜੂਆਂ ਨਾਲ ਭਰ ਲਿਆ। ਬੇਲੇ ਵਿੱਚ ਇੱਕ ਅਜਿਹੀ ਥਾਂ ਸੀ ਜਿੱਥੇ ਰੁੱਖਾਂ ਦਾ ਪਰਛਾਵਾਂ ਏਡਾ ਸੰਘਣਾ ਸੀ ਪਈ ਸ਼ਿਕਰ ਦੁਪਹਿਰੇ ਵੀ ਉੱਥੇ ਨਿੰਮਾ ਹਨੇਰਾ ਸੁੱਤਾ ਰਹਿੰਦਾ। ਉਹ ਇੱਥੇ ਅਪੜ ਕੇ ਮੁੜਕਾ ਪੂੰਝਦਾ ਤੇ ਤਖਤੀ ਬਸਤਾ ਜ਼ਮੀਨ ਤੇ ਰੱਖ ਕੇ ਘਾਹ ਉੱਤੇ ਲੰਮਾ ਪੈ ਜਾਂਦਾ। ਇਹ ਉਹਦਾ ਘਰ ਸੀ, ਉਹਦਾ ਆਪਣਾ ਘਰ, ਜਿਹਦੇ ਵਿੱਚ ਕਿਸੇ ਹੋਰ ਦੀ ਸਾਂਝ ਨਹੀਂ ਸੀ। ਮਾਂ ਪਿਓ ਭੈਣ ਭਰਾ ਕੋਈ ਵੀ ਉਹਦਾ ਸ਼ਰੀਕ ਨਹੀਂ ਸੀ। ਥਕੇਵਾਂ ਲਾਹਣ ਤੋਂ ਪਿੱਛੋਂ ਕਦੀ ਉਹ ਟਾਹਲੀਆਂ ਤੇ ਚੜ੍ਹ ਕੇ ਲਾਲੀਆਂ ਦੇ ਆਲ੍ਹਣੇ ਫੋਲਦਾ, ਚੂਹੀਆਂ ਦੀਆਂ ਖੁੱਡਾਂ ਵਿੱਚ ਪਾਣੀ ਪਾ ਕੇ ਉਹਨਾਂ ਦੀ ਬਾਜੜ ਦਾ ਤਮਾਸ਼ਾ ਵੇਖਦਾ। ਇੱਕ ਵਾਰੀ ਇੱਕ ਖੁੱਡ ਵਿੱਚੋਂ ਚੂਹੇ ਦੀ ਥਾਂ ਸੱਪ ਨਿਕਲ ਆਇਆ ਤੇ ਉਹ ਤਖਤੀ ਬਸਤਾ ਬੇਲੇ ਵਿੱਚ ਹੀ ਛੱਡ ਕੇ ਘਰ ਭੱਜ ਗਿਆ। ਕੱਲਾ ਦੁਕੱਲਾ ਸਹਿਆ ਨਜ਼ਰੀ ਪੈ ਜਾਂਦਾ ਤੇ ਉਹਦੇ ਮਗਰ ਭੱਜ ਵਗਦਾ। ਇਹ ਸਾਰੇ ਕੰਮ ਨਿਬੇੜ ਕੇ ਉਹ ਤਖਤੀ ਲਿਖਣ ਬਹਿ ਜਾਂਦਾ। ਸੂਰਜ ਡੁੱਬਣ ਤੇ ਆਉਂਦਾ ਤੇ ਉਹ ਆਪਣਾ ਘਰ ਛੱਡ ਕੇ ਦੂਜਿਆਂ ਦੇ ਘਰ ਮੁੜ ਆਉਂਦਾ। ਉਸ ਦਿਹਾੜੇ ਵੀ ਉਹ ਆਪਣੇ ਇਸ ਘਰ ਵਿੱਚ ਬੈਠਾ ਤਖਤੀ ਲਿਖਦਾ ਸੀ ਪਿਆ ਤੇ ਨਾਲ ਨਾਲ ਪਹਾੜੇ ਵੀ ਯਾਦ ਕਰਦਾ ਸੀ ਪਿਆ। ਅਚਣਚੇਤ ਉਹਦੇ ਸਾਹਮਣੇ ਇੱਕ ਕਰੇਰ ਇੰਜ ਹਲਿਆ ਜਿਵੇਂ ਭੁਚਾਲ ਆ ਗਿਆ ਹੋਵੇ। ਰੁੱਖਾਂ ਵਿੱਚ ਸੁੱਤੇ ਪਖੇਰੂ ਚਾਂ ਚਾਂ ਦਾ ਰੌਲਾ ਪਾ ਕੇ ਉੱਡਣ ਲੱਗ ਪਏ। ਕੁਝ ਚਿਰ ਪਿੱਛੋਂ ਦੋ ਕਾਲੇ ਸੂਰ ਕਰੇਰ ਵਿੱਚੋਂ ਲੋਟ ਪੋਟ ਹੁੰਦੇ ਬਾਹਰ ਆ ਡਿੱਗੇ ਤੇ ਆਪਣਿਆਂ ਕੋਝਿਆਂ ਬੂਥਿਆਂ ਨਾਲ ਘੁਲਣ ਲੱਗ ਪਏ। ਉਹਦੀਆਂ ਅੱਖਾਂ ਖੌਫ ਦੇ ਨਾਲ ਚਿਹੜੀਆਂ ਹੋ ਗਈਆਂ ਤੇ ਜੁੱਸਾ ਕੰਬਣ ਲੱਗ ਪਿਆ। ਉਹਨੇ ਅੱਖਾਂ ਸੂਰਾਂ ਉੱਤੇ ਹੀ ਰੱਖੀਆਂ ਤੇ ਹੌਲੀ ਜਿਹੀ ਬਸਤਾ ਚੁੱਕ ਕੇ ਭੱਜ ਵਗਿਆ। ਦਰਿਆ ਦੇ ਕੰਢੇ ਅਪੜਿਆ ਤੇ ਉਹਦਾ ਸਾਹ ਨਾਲ ਸਾਹ ਨਹੀਂ ਸੀ ਰਲਦਾ ਪਿਆ ਤੇ ਸਿਰੋਂ ਪੈਰੋਂ ਮੁੜਕਾ ਚਾਹੁੰਦਾ ਸੀ ਪਿਆ। ਕਰਮੱਲੀ ਮਲਾ ਆਪਣੀ ਝੁੱਗੀ ਦੇ ਬਾਹਰ ਇਕੱਲਾ ਬੈਠਾ ਹੁੱਕਾ ਛਿਕਦਾ ਸੀ ਪਿਆ ਤੇ ਉਹਦੀਆਂ ਨਜ਼ਰਾਂ ਦਰਿਆ ਦੇ ਪਾਣੀਆਂ ਉੱਤੇ ਵਿਛੀਆਂ ਹੋਈਆਂ ਸਨ। ਉਹ ਚੁੱਪ ਕਰਕੇ ਮਲਾ ਦੇ ਕੋਲ ਹੋ ਕੇ ਬਹਿ ਗਿਆ। ਕਰਮੱਲੀ ਨੇ ਹੁੱਕੇ ਦੀ ਇੱਕ ਲੰਮੀ ਵਾਰੀ ਲਈ ਤੇ ਪੁੱਛਿਆ, ਚਾਚਾ ਵੀ ਨਾਲ ਹੀ? ਉਹਨੇ ਨਿਰਾ ਸਿਰ ਹਿਲਾ ਦਿੱਤਾ। ਵੱਟੀ ਦਾ ਸਿਰ ਹਿਲਾਨਾ ਏ ਤੇ ਛਟਾਕੀ ਦੀ ਜਿਬ ਨਹੀਂ ਹਿਲਾ ਸਕਦਾ। ਕਰਮੱਲੀ ਉਹਦੀ ਕੰਡ ਤੇ ਥਾਪੜਾ ਦੇ ਕੇ ਆਖਿਆ ਤੇ ਹੱਸਣ ਲੱਗ ਪਿਆ। ਉਹਨੇ ਬੇਲੇ ਵਿੱਚ ਸੂਰਾਂ ਦੇ ਘੋਲ ਦਾ ਕਿੱਸਾ ਸੁਣਾਇਆ ਤੇ ਫੇਰ ਚੁੱਪ ਕਰਕੇ ਬਹਿ ਰਿਹਾ। ਮੇਰੇ ਕੋਲ ਹੀ ਬੈਠਾ ਰਹੋ ਪੁੱਤਰ, ਸ਼ਾਮੀ ਦੋਵੇਂ ਚਾਚਾ ਬਤਰੀਆ ਰਲ ਕੇ ਪਿੰਡ ਚੱਲਾਂਗੇ। ਕਰਮੱਲੀ ਨੇ ਫੇਰ ਪਾਣੀ ਤੇ ਨਜ਼ਰਾਂ ਵਿਛਾ ਦਿੱਤੀਆਂ। ਇੰਜ ਜਾਪਦਾ ਸੀ ਜਿਵੇਂ ਇਹ ਬੁੱਢਾ ਮਲਾਹ ਵੀ ਸੁੱਧਾ ਰਾਤ ਹਰ ਪਾਣੀਆਂ ਦੀ ਬੋਲੀ ਸਮਝਦਾ ਏ, ਪਾਣੀਆਂ ਦੀ ਆਵਾਜ਼ ਦਾ ਜਾਣੂ ਏ, ਕੁਦਰਤ ਦੇ ਸਾਰੇ ਭੇਤ ਪਾਣੀ ਕੋਲੋਂ ਪੁੱਛ ਲੈਂਦਾ ਏ ਤੇ ਆਪਣੀ ਹੱਡ ਬੀਤੀ ਉਸ ਵਗਦੇ ਜਾਨਵਰ ਨੂੰ ਸੁਣਾ ਸਕਦਾ ਏ, ਸਵਾਲ ਜਵਾਬ ਕਰ ਸਕਦਾ ਏ। ਉਹਦੇ ਸਾਹਮਣੇ ਕਰਮੱਲੀ ਦਾ ਮੱਛੀਆਂ ਫੜਨ ਵਾਲਾ ਜਾਲ ਰੇਤ ਵਿੱਚ ਗੱਡੇ ਦੋ ਸ਼ਤੀਰਾਂ ਵਿਚਕਾਰ ਇੰਜ ਤਾਣਿਆ ਹੋਇਆ ਸੀ ਜੇ ਉਹਦੀਆਂ ਮੋਰੀਆਂ ਵਿੱਚੋਂ ਦਰਿਆ ਦੇ ਪਾਣੀ ਝਾਤੀਆਂ ਮਾਰਦੇ ਦਿਸਦੇ ਸਨ। ਉਹ ਸ਼ਹਾਦਤ ਵਾਲੀ ਉਂਗਲੀ ਸਿੱਧੀ ਕਰਕੇ ਜਾਲ ਦੀਆਂ ਮੋਰੀਆਂ ਗਿਣਨ ਲੱਗ ਪਿਆ। 1 2 3 4। ਕਦੀ ਸੂਰਜ ਦਾ ਲਿਸ਼ਕਾਰਾ ਪਾਣੀਆਂ ਤੋਂ ਵੱਖ ਹੋ ਕੇ ਮੋਰੀਆਂ ਵਿੱਚੋਂ ਡੁੱਲ ਪੈਂਦਾ ਤੇ ਉਹਦੀਆਂ ਅੱਖਾਂ ਅੱਗੇ ਹਨੇਰਾ ਹੋ ਜਾਂਦਾ। ਗਿੱਲੀ ਮਾਤਾਬੀ ਦੇ ਫੋਕੇ ਚੰਗਿਆੜਿਆਂ ਹਾਰ ਦੇ ਤਾਰੇ ਖਿਲਰਨ ਲੱਗ ਪੈਂਦੇ। ਚਿੱਟੀਆਂ ਧੁੱਪ ਮੱਛੀਆਂ ਹਰ ਪਾਸੇ ਬੁੜਕਣ ਲੱਗ ਪੈਂਦੀਆਂ। ਉਹਨੇ 1200 ਮੋਰੀਆਂ ਗਿਣੀਆਂ ਤੇ ਫੇਰ ਖੁੰਝ ਗਿਆ। ਪਰ ਉਦੋਂ ਤੀਕ ਦੁਪਹਿਰ ਲੰਘ ਗਈ ਸੀ। ਸੂਰਜ ਅਸਮਾਨੋਂ ਨੀਵਾਂ ਹੋ ਕੇ ਦਰਿਆ ਦੇ ਦੂਜੇ ਕੰਢੇ ਉੱਤੇ ਤਾਂਬੇ ਦੀ ਲਿਸ਼ਕ ਦੀ ਸੈਣੀ ਆਰ ਖਲੋ ਗਿਆ। ਉਹਦੇ ਸਾਹਮਣੇ ਜਾਲ ਸੀ ਤੇ ਜਾਲ ਦੀਆਂ ਮੋਰੀਆਂ ਵਿੱਚ ਫਾਥਾ ਹੋਇਆ ਸੂਰਜ ਦਾ ਸੂਹਾ ਪਤਾਸਾ। ਚਾਚਾ, ਉਹਨੇ ਹੌਲੀ ਜਿਹੀ ਕਰਮੱਲੀ ਦਾ ਮੋਢਾ ਹਿਲਾਇਆ, ਸੂਰਜ ਜਾਲ ਵਿੱਚ ਫਸ ਗਿਆ ਏ। ਆ ਛੇਤੀ ਛੇਤੀ ਇਹਨੂੰ ਵਲੇਟ ਕੇ ਸੂਰਜ ਨੂੰ ਕਾਬੂ ਕਰ ਲਈਏ। ਕਰਮੱਲੀ ਮਲਾਹ ਦੀ ਇਹ ਗੱਲ ਸੁਣ ਕੇ ਹੱਸਣ ਲੱਗ ਪਿਆ ਤੇ ਹੱਸਦਾ ਹੀ ਰਿਹਾ। ਦੱਸ ਓਏ ਸੱਚ ਦਿਆ ਪੈਗੰਬਰਾ, ਕਰਮੱਲੀ ਹੌਲੀ ਜਿਹੀ ਪਾਣੀ ਨੂੰ ਪੁੱਛਿਆ, ਕਦੀ ਇੰਜ ਵੀ ਸੂਰਜ ਫੜੇ ਜਾਂਦੇ ਨੇ? ਇਹ ਗੱਲ ਕਰਕੇ ਉਹ ਚੁੱਪ ਕਰ ਰਿਹਾ। ਕੰਨ ਦਰਿਆ ਵੱਲ ਲਾ ਕੇ ਅੱਖਾਂ ਮੀਟ ਲਈਆਂ ਜਿਵੇਂ ਜਵਾਬ ਦੀ ਉਡੀਕ ਹੋਵੇ। ਦਰਿਆ ਬੁੱਢੇ ਸਾਹ ਪਾਰ ਹੌਲੀ ਹੌਲੀ ਸ਼ੂਕਦਾ ਰਿਹਾ। ਬੇਲੇ ਵਿੱਚ ਇੱਕ ਗਿੱਦੜ ਬੋਲਿਆ, ਨਹੀਂ ਇੰਜ ਨਹੀਂ। ਹੁੱਕੇ ਦੀ ਨੜੀ ਜੇ ਬੈਠਾ ਦੇ ਕੇ ਕਰਮੱਲੀ ਨੇ ਖਬਰੇ ਕਿਹਨੂੰ ਆਖਿਆ, ਜੇ ਇੰਜ ਸੂਰਜ ਫੜੀ ਗਤਦੇ
ਕਾਬੂ ਆ ਜਾਂਦੇ ਤੇ ਅੱਜ ਮੇਰੀ ਹਨੇਰੀ ਕੋਠੜੀ ਵਿੱਚ ਚਾਨਣੀ ਚਾਨਣ ਆਉਂਦਾ, ਸੂਰਜਾਂ ਦਾ ਰੋਲ ਪੈ ਜਾਂਦਾ। ਉਸ ਰਾਤੀ ਜਾਲ ਦੀਆਂ ਮੋਰੀਆਂ ਵਿੱਚੋਂ ਝਾਤੀਆਂ ਮਾਰਦਾ ਸੂਰਜ ਉਹਦੇ ਦਿਮਾਗ ਦੀ ਇੱਕ ਨੁੱਕਰ ਮਲ ਕੇ ਬਹਿ ਗਿਆ। ਚਾਚਾ ਦਾਰੇ ਤੋਂ ਪਰਤਿਆ ਤੇ ਉਹ ਖੇਸ ਵਿੱਚ ਮੂੰਹ ਵਾੜ ਕੇ ਸੁੱਤਾ ਹੋਇਆ ਸੀ। ਖੇਸ ਦੇ ਤੰਬੂ ਅੰਦਰ ਰੁਸ਼ਨਾਈ ਹੀ ਰੁਸ਼ਨਾਈ ਸੀ, ਉਸ ਸੂਰਜ ਦੀ ਜਿਹੜਾ ਉਹਨੇ ਅੱਜ ਕਾਬੂ ਕਰ ਆਂਦਾ ਸੀ। ਖੜਾਕ ਨਾਲ ਉਹਦੀ ਅੱਖ ਉਗੜ ਗਈ ਤੇ ਉਹਨੇ ਖੇਸ ਮੂੰਹ ਤੋਂ ਲਾ ਕੇ ਪੁੱਛਿਆ, ਚਾਚਾ ਮੈਂ ਕਦੀ ਸੂਰਜ ਨੂੰ ਵੀ ਫੜ ਸਕਦਾ ਹਾਂ? ਚਾਚੇ ਹੈਰਾਨ ਹੋ ਕੇ ਉਹਦੇ ਵੱਲ ਵੇਖਿਆ ਤੇ ਹੌਲੀ ਜਿਹੀ ਆਖਣ ਲੱਗਾ, ਸਿਆਣਿਆਂ ਦਾ ਇਹ ਖਾਣ ਏ ਪਈ ਜੇ ਬੰਦਾ ਰੱਜ ਮਿਹਨਤਾਂ ਕਰੇ, ਇਰਾਦਾ ਪੱਕਾ ਰੱਖੇ ਤੇ ਇਸ ਜਹਾਨ ਦੀ ਹਰ ਸ਼ੈ ਨੂੰ ਕਾਬੂ ਕਰ ਸਕਦਾ ਏ। ਹਰ ਸ਼ੈ ਨੂੰ ਚਾਚਾ? ਉਹ ਉੱਠ ਕੇ ਬਹਿ ਗਿਆ। ਜੇ ਮੈਂ ਰੱਜ ਕੇ ਮਿਹਨਤ ਕਰਾਂ, 16 ਜਮਾਤਾਂ ਪਾਸ ਕਰ ਲਾਂ, ਮੇਰਾ ਇਰਾਦਾ ਲੰਬੜਾਂ ਦੇ ਚਬਾਰੇ ਨਾਲੋਂ ਵੀ ਉੱਚਾ ਹੋਵੇ ਤਾਂ ਮੈਂ ਸੂਰਜ ਨੂੰ ਵੀ ਫੜ ਲਵਾਂਗਾ। ਚਾਚਾ ਉਹਦੀ ਮੰਜੀ ਤੇ ਬਹਿ ਗਿਆ ਤੇ ਉਹਦੇ ਬੋਦੇ ਸਵਾਰਨ ਲੱਗ ਪਿਆ। ਮੈਂ ਤੇ ਕਮ ਅਕਲਾ ਹਾਂ, ਮੈਨੂੰ ਇਹਨਾਂ ਗੱਲਾਂ ਦਾ ਪੱਕ ਪਤਾ ਨਹੀਂ, ਪਰ ਸਿਆਣੇ ਇਹੋ ਆਖਦੇ ਨੇ, ਖਬਰੇ ਇੰਜ ਸੂਰਜ ਵੀ ਫੜੀ ਗੱਦਾ ਹੋਵੇ। ਉਹਨੇ ਖੇਸ ਫੇਰ ਮੂੰਹ ਤੇ ਤਾਣ ਲਿਆ, ਪਰ ਅਚਨਚੇਤ ਚਾਚੇ ਨੇ ਹੱਥ ਪਾ ਕੇ ਖੇਸ ਉਹਦੇ ਉੱਤੋਂ ਲਾ ਕੇ ਛੇਤੀ ਨਾਲ ਪਰਾਂ ਚ ਸੁੱਟਿਆ। ਤੂੰ ਅੱਜ ਕਿੱਥੇ ਰਿਹਾ ਏ? ਇਹ ਰੱਤ ਕਿੱਥੋਂ ਆਈ ਏ? ਸਾਰਾ ਬਿਸਤਰ ਰੱਤ ਨਾਲ ਨਿਚੜਦਾ ਸੀ ਪਿਆ। ਉਹਨੇ ਲੀੜਿਆਂ ਵੱਲ ਧਿਆਨ ਕੀਤਾ ਤੇ ਉਹ ਵੀ ਖੂਨੋ ਖੂਨ ਸਨ, ਲਹੂ ਨਾਲ ਲੁਬੜੇ ਹੋਏ। ਉਹ ਫੇਰ ਉੱਠ ਕੇ ਬਹਿ ਗਿਆ ਤੇ ਇੰਜ ਕੰਬਣ ਲੱਗ ਪਿਆ ਜਿਵੇਂ ਉਹਦੇ ਜੁੱਸੇ ਨੂੰ ਮਾਸਟਰ ਦੀ ਸੋਟੀ ਦੀ ਉਡੀਕ ਹੋਵੇ। ਪਤਾ ਨਹੀਂ ਚਾਚਾ, ਮੈਂ ਤੇ ਹਮੇਸ਼ਾ ਬੇਲੇ ਵੱਲ ਗਿਆ ਸਾਂ। ਬਿਸ਼ੱਕ ਸਹੁੰ ਲੈ ਲੈ, ਕਰਮੱਲੀ ਮਲਾਹ ਨੂੰ ਪੁੱਛ ਲੈ। ਬੇਲੇ ਵੱਲ? ਕਿਧਰੇ ਛੱਪੜ ਵਿੱਚੋਂ ਤੇ ਨਹੀਂ ਉਹ ਲੰਘ ਕੇ ਆਇਆ? ਉਹਨੂੰ ਚੇਤਾ ਆਇਆ ਵੀ ਸ਼ਾਮੀ ਬੇਲੇ ਤੋਂ ਪਰਤਦਿਆਂ ਕਰਮੱਲੀ ਤੇ ਉਹ ਛੱਪੜ ਵਿੱਚੋਂ ਹੀ ਲੰਘ ਕੇ ਆਏ ਸਨ। ਲੀੜੇ ਲਾਹ ਕੇ ਉਹਨਾਂ ਸਿਰ ਤੇ ਚਾਏ ਸਨ। ਸੁੱਕੇ ਰਾਹ ਆਉਂਦੇ ਤੇ ਵੜਾ ਪੈਣਾ ਸੀ। ਉਸ ਪਾਸਿਓਂ ਪਿੰਡ ਬਾਹਲਾ ਦੁਰਾਡਾ ਸੀ। ਆਹੋ ਚਾਚਾ, ਉਹਨੇ ਡਰਦਿਆਂ ਹੋਇਆ ਇਕਰਾਰ ਕੀਤਾ, ਮੈਂ ਛੱਪੜ ਵਿੱਚੋਂ ਲੰਘਿਆ ਸਾਂ। ਚਾਚੇ ਨੇ ਝਟਪਟ ਉਹਦੇ ਸਾਰੇ ਲੀੜੇ ਲਾਹ ਦਿੱਤੇ ਤੇ ਫੇਰ ਹੌਲੀ ਹੌਲੀ ਉਹਦੇ ਨੰਗੇ ਜੁੱਸੇ ਉੱਤੇ ਹੱਥ ਫੇਰਨ ਲੱਗ ਪਿਆ, ਜਿਵੇਂ ਕੁਝ ਲੱਭਦਾ ਹੋਵੇ। ਪੱਟ ਦੇ ਅੰਦਰ ਉਹਦੇ ਹੱਥ ਹੇਠਾਂ ਅਜਿਹਾ ਕੂਲਾ ਕੂਲਾ ਮਾਸ ਆਇਆ ਜਿਹੜਾ ਉਹਦੇ ਪੁੱਤਰ ਦਾ ਨਹੀਂ ਸੀ। ਉਹ ਉਹਨੂੰ ਉਸੇ ਤਰ੍ਹਾਂ ਨੰਗ ਪੁਨੰਗਾ ਖਿੱਚ ਕੇ ਪੜਛੱਤੀ ਉੱਤੇ ਬਲਦੇ ਦੀਵੇ ਹੇਠ ਲੈ ਆਇਆ। ਉਹਨੇ ਨਿੰਮੀ ਰੁਸ਼ਨਾਈ ਵਿੱਚ ਪੱਟ ਦੇ ਅੰਦਰ ਗੌਰ ਨਾਲ ਵੇਖਿਆ, ਪੁਕਾਨਿਆਂ ਅਰ ਫੁੱਲੀਆਂ 2 ਜੌਕਾਂ ਉਹਦੇ ਪੁੱਤਰ ਦੀ ਰੱਤ ਚੂਪ ਚੂਪ ਕੇ ਫਾਦੀਆਂ ਆਉਂਦੀਆਂ ਸਨ ਪਈਆਂ। ਜ਼ੋਰ ਆਵਰਾਂ ਹਾਰ ਉਹ ਨਿਰਾ ਢਿੱਡ ਭਰ ਕੇ ਬਹਿ ਨਹੀਂ ਸਨ ਰਹੀਆਂ। ਖਸਲਤੋਂ ਮਜਬੂਰ ਉਹਨਾਂ ਆਪਣੇ ਆਫਰੇ ਢਿੱਡਾਂ ਵਿੱਚ ਇੰਨੀ ਰੱਤ ਪਾਈ ਸੀ ਜੇ ਉਹ ਹੁਣ ਉਹਨਾਂ ਦੀਆਂ ਪਿੱਠਾਂ ਰਾਹ ਵਗ ਵਗ ਕੇ ਕੱਚੇ ਫਰਸ਼ ਉੱਤੇ ਡਿੱਗਦੀ ਸੀ ਪਈ। ਚਾਚੇ ਨੇ ਪਹਿਲਾਂ ਜੌਕਾਂ ਨੂੰ ਉਂਗਲਾਂ ਨਾਲ ਪੁੱਤਰ ਦੇ ਜੁੱਸੇ ਤੋਂ ਖੋਤਰਿਆ ਤੇ ਫੇਰ ਮੁੱਠ ਵਿੱਚ ਕਾਬੂ ਕਰਕੇ ਪੱਟ ਨਾਲੋਂ ਧਰੂ ਕੇ ਲਾ ਛੜੀਆਂ। ਹੁਣ ਉਹਨੂੰ ਪਤਾ ਲੱਗਾ ਵੀ ਸ਼ਾਮ ਵੇਲੇ ਤੂੰ ਪੱਟ ਉੱਤੇ ਨਿੰਮੀ ਨਿੰਮੀ ਜਲੂਣ ਕਿਉਂ ਆਉਂਦੀ ਸੀ ਪਈ। ਦੋਵੇਂ ਜੌਕਾਂ ਕੱਚੇ ਫਰਸ਼ ਉੱਤੇ ਹੌਲੀ ਹੌਲੀ ਹਲਦੀਆਂ ਸਨ ਪਈਆਂ। ਉਹਨਾਂ ਦੇ ਜੁੱਸਿਆਂ ਵਿੱਚੋਂ ਹਾਲੀ ਵੀ ਰੱਤ ਸਿਮਦੀ ਸੀ ਪਈ। ਕੁਝ ਚਿਰ ਪਿੱਛੋਂ ਉਹ ਪਹਿਲਾਂ ਨਾਲੋਂ ਅੱਧੀਆਂ ਰਹਿ ਗਈਆਂ ਤੇ ਉਹਨਾਂ ਦੇ ਦੁਆਲੇ ਰੱਤ ਦਾ ਇੱਕ ਨਿੱਕਾ ਜਿਹਾ ਛੱਪੜ ਬਣ ਗਿਆ। ਇਹ ਜੌਕਾਂ ਮੇਰੇ ਖੂਨ ਨਾਲ ਫੁੱਲੀਆਂ ਹੋਈਆਂ ਨੇ। ਇਸ ਖਿਆਲ ਨੇ ਉਹਦਾ ਰੰਗ ਤੋਰੀ ਦੇ ਫੁੱਲਹਾਰ ਕਰ ਦਿੱਤਾ। ਉਹਦੀਆਂ ਅੱਖਾਂ ਸਾਹਮਣੇ ਮਾਈਆਂ ਬੁੱਢੀਆਂ ਦੇ ਚਿੱਟੇ ਬੱਦਲ ਚੜ੍ਹਨ ਲੱਗ ਪਏ। ਉਸ ਵੇਲੇ ਵੀ ਉਹਨੂੰ ਇਹ ਨਹੀਂ ਸੀ ਪਤਾ ਵੀ ਉਹਦੇ ਖੂਨ ਵਿੱਚ ਡੁੱਬੀਆਂ ਜੌਕਾਂ ਹਯਾਤੀ ਦੇ ਨਾਟਕ ਦਾ ਇੱਕ ਹੋਰ ਪਾਸਾ ਨੇ। ਗਿਰਜ ਤੇ ਉਹਦਾ ਅੰਦਰ, ਜੌਕਾਂ ਤੇ ਉਹਦੀ ਰੱਤ।